पंजाबी रेडियो जी वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੇ ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਬੇਕਰਫੀਲਡ ਤੋਂ, ਸ਼ਿਕਾਗੋ ਪੀਜ਼ਾ ਟਵਿਸਟ ਵਾਲੇ ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ, ਵੈਜ ਨਾਨ ਵੈਜ। ਇਹਨਾਂ ਤੋਂ ਮਠਿਆਈਆਂ ਵੀ ਤੁਸੀਂ ਲੈ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 10% ਤੁਹਾਨੂੰ ਔਫ ਮਿਲੂਗਾ ਜਿਸ ਦਾ ਕੋਡ 1313। ਅਤੇ ਹੁਣ ਚੱਲਦੇ ਹਾਂ ਕੁਛ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਚੱਲਦੇ ਹਾਂ ਜੀ ਖਬਰਾਂ ਵੱਲ। ਅਤੇ ਅੱਗੇ ਗੱਲ ਕਰਦੇ ਜੀ ਕਰਨਾਟਕ ਦੀ, ਜਿਸ ਦੇ ਵਿੱਚ ਇਲੈਕਸ਼ਨਾਂ ਤਾਂ ਹੋ ਗਈਆਂ ਪਰ ਕੋਈ ਵੀ ਪਾਰਟੀ ਆ ਜਿਹਨਾਂ ਨੂੰ ਬਹੁਤ ਨਹੀਂ ਮਿਲਿਆ, ਪਰ ਜਿਹੜੀ ਗੇਮ ਆ ਉਹ ਰਾਜਪਾਲ ਦੇ ਹੱਥਾਂ 'ਚ। ਬਿਲਕੁਲ ਜੀ, 222 ਨੇ ਜੀ ਜਿਨ੍ਹਾਂ ਦੇ ਉੱਤੇ ਚੋਣਾਂ ਹੋਈਆਂ ਨੇ। ਹਾਲਾਂਕਿ 2 ਸੀਟਾਂ ਨੇ ਜਿਹਦੇ ਉੱਤੇ ਚੋਣ ਨਹੀਂ ਹੋਈਆਂ। ਇੱਕ ਤਾਂ ਕੈਂਡੀਡੇਟ ਦੀ ਡੈਥ ਹੋ ਗਈ ਸੀ ਜਿਹਦੇ ਕਰਕੇ ਚੋਣ ਰੱਦ ਹੋਈ, ਤੇ ਦੂਸਰੀ ਜਗ੍ਹਾ ਦੇ ਉੱਤੇ ਜਿੱਥੇ ਜਾਲੀ ਮਿਲ ਗਏ ਸੀਗੇ ਜੀ ID ਕਾਰਡ, ਜਿਹੜੇ ਵੋਟਰ ਕਾਰਡ ਸੀਗੇ ਜੀ, ਉਹਦੀ ਵਜ੍ਹਾ ਕਰਕੇ ਰੱਦ ਹੋਈ ਸੀਗੀ। ਜਿਹੜੇ ਫਾਈਨਲ ਨਤੀਜੇ ਨੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 104 ਸੀਟਾਂ ਜਿੱਤੀਆਂ ਨੇ ਜੀ। 112 ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਵਾਸਤੇ, ਬਹੁਮਤ ਦੇ ਵਾਸਤੇ। ਪਹਿਲਾਂ ਜਿਹੜਾ ਇਹ ਸਮਝਿਆ ਜਾ ਰਿਹਾ ਸੀਗਾ ਕਿ ਸ਼ਾਇਦ ਜਿਹੜੀ ਹੈ ਜੀ ਭਾਰਤੀ ਜਨਤਾ ਪਾਰਟੀ ਸੌਖਿਆਂ ਪਹੁੰਚ ਜੂਗੀ ਇਸ ਨਤੀਜੇ ਤੱਕ, ਪਰ ਗੱਲ ਬੜੀ ਨਹੀਂ। ਬਾਅਦ ਦੇ ਵਿੱਚ ਆ ਕੇ ਜਿਹੜਾ ਜੀ ਉਲਟ ਫੇਰ ਹੋ ਗਿਆ। ਕਾਂਗਰਸ ਨੂੰ 78 ਮਿਲੀਆਂ। JDS ਜਿਹੜੀ ਜਨਤਾ ਦਲ ਸੈਕੂਲਰ ਹੈ, ਇਹ HD ਦੇਵ ਗੌੜਾ ਹੋਰਾਂ ਦੇ ਮੁੰਡੇ ਵਾਲੀ ਤੇ ਉਹਨਾਂ ਵਾਲੀ ਜਿਹੜੀ ਪਾਰਟੀ, ਉਹਨੂੰ 38 ਸੀਟਾਂ ਮਿਲੀਆਂ। ਆਜ਼ਾਦ ਜਿਹੜੇ ਨੇ ਉਹ 2 ਦਿੱਤੇ ਆ ਜੀ। ਕੈਲਕੂਲੇਸ਼ਨ ਇੱਥੇ ਜਿਹੜੀ ਆ ਬਹੁਤੀ ਖਰਾਬ ਹੋਈ ਆ। ਮੰਨ ਲਓ ਜੇ 2 ਸੀਟਾਂ, ਹਾਲਾਂਕਿ ਉਹਨਾਂ ਦੇ ਉੱਤੇ ਅਜੇ ਚੋਣ ਜਿਹੜੀ ਆ ਉਹ ਕਦੋਂ ਹੁੰਦੀ ਇਹ ਨਹੀਂ ਪਤਾ। ਸਰਕਾਰ ਜਿਹੜੀ ਆ ਜੀ ਉਹ ਬਣਾਉਣੀ ਪੈਣੀ ਹੈ। ਇਹਦੇ ਵਿੱਚ ਕਾਂਗਰਸ ਨੇ ਥੋੜੀ ਸਿਆਣਪ ਕਰਦਿਆਂ ਹੋਇਆ ਤੁਰੰਤ ਜਿਹੜਾ ਸੀਗਾ ਜੀ JDS ਨੂੰ ਸਪੋਰਟ ਕਰਤੀ ਕਿ ਜੇ JDS ਸਰਕਾਰ ਬਣਾਉਂਦੀ, ਕਾਂਗਰਸ ਉਹਦੀ ਜਿਹੜੀ ਹੈ ਜੀ ਉਹ ਮਦਦ ਕਰੂਗੀ, ਕਿਉਂਕਿ JDS ਜਿਹੜੀ ਕਿੰਗ ਮੇਕਰ ਦੇ ਤੌਰ ਦੇ ਉੱਤੇ ਸਮਝੀ ਜਾ ਰਹੀ ਸੀ, ਉਹਨੂੰ ਕਿੰਗ ਬਣਨ ਦਾ ਮੌਕਾ ਜਿਹੜਾ ਜੀ ਉਹ ਮਿਲ ਗਿਆ। ਕਿੰਗ ਮੇਕਰ ਨਹੀਂ, ਕਿੰਗ ਬਣਨ ਦਾ। ਉਹਨਾਂ ਨੇ ਵੀ ਤੁਰੰਤ ਜਿਹੜੀ ਸੀ ਐਕਸੈਪਟ ਕਰ ਲਈ। ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਤਾਂ ਉਹ ਨਹੀਂ ਜਾਣਗੇ, ਉਹ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਆ ਉਹ ਸਰਕਾਰ ਬਣਾਉਣਗੇ। ਜੋ ਪਹਿਲਾਂ ਕਿ ਰਾਜਪਾਲ ਨੂੰ ਜਿਹੜਾ ਜੀ ਉਹ ਇਹ ਦਿੱਤੀ ਉਹਨਾਂ ਨੇ ਜਾ ਕੇ ਸਪੋਰਟ, ਤੇ ਰਾਜਪਾਲ ਦੇ ਕੋਲੇ ਭਾਰਤੀ ਜਨਤਾ ਪਾਰਟੀ ਦੀ ਉਹਦੇ ਜਿਹੜੇ BS ਯੇਦੂਰੱਪਾ ਨੇ, ਉਹਨਾਂ ਨੇ ਰਾਜ ਭਵਨ ਦੇ ਵਿੱਚ ਜਾ ਕੇ ਜਿਹੜਾ ਵਜੂ ਭਾਈ ਵਾਲਾ ਜਿਹੜਾ ਸੀਗਾ ਜੀ ਉਹਨੂੰ ਦੇ ਦਿੱਤਾ ਜੀ ਲੈਟਰ ਆਪਣਾ, ਕਿ ਸਭ ਤੋਂ ਵੱਡੀ ਪਾਰਟੀ ਹੈ ਇਹ। ਹੁਣ ਜਿਹੜਾ ਜੀ ਜਦੋਂ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਤਾਂ ਨਜ਼ਰਾਂ ਜਿਹੜੀਆਂ ਜੀ ਉਹ ਰਾਜਪਾਲ ਦੇ ਉੱਤੇ ਆ ਕੇ ਲੱਗ ਗਈਆਂ ਜੀ। 2 ਵੱਡੇ ਉਹਦੇ ਕੋਲੇ ਬਦਲ ਨੇ ਜੀ। ਇੱਕ ਤਾਂ ਸਭ ਤੋਂ ਵੱਡੇ ਦਲ ਦੇ ਰੂਪ ਦੇ ਵਿੱਚ ਉਭਰੀ ਭਾਜਪਾ ਨੂੰ ਮੌਕਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਦੂਜਾ ਇਹ ਕਿ JDS ਤੇ ਕਾਂਗਰਸ ਗੱਠਜੋੜ ਨੂੰ ਸਰਕਾਰ ਬਣਾਉਣ ਲਈ ਜਿਹੜਾ ਜੀ ਉਹ ਸੱਦਣ। ਕਰਨਾਟਕਾ ਦੇ ਮਾਮਲੇ ਦੇ ਵਿੱਚ ਬੰਬਈ ਕੇਸ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਇੱਕ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਬਹੁਮਤ ਦਾ ਫੈਸਲਾ ਵਿਧਾਨ ਸਭਾ ਦੇ ਅੰਦਰ ਹੋਣਾ ਚਾਹੀਦਾ। ਇਹ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਨੂੰ ਕੁਝ ਦਿਨ ਜਿਹੜੇ ਜੀ ਉਹ ਰਾਜਪਾਲ ਦੇ ਰਿਹਾ। ਕਿਉਂਕਿ ਰਾਜਪਾਲ ਉਹਨਾਂ ਦਾ ਹੀ ਲਾਇਆ ਹੋਇਆ ਹੈ, ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵਾਸਤੇ 2001 ਦੇ ਵਿੱਚ ਇੱਕ ਵਾਰੀ ਉਹਨੇ ਆਪਣੀ ਸੀਟ ਜਿਹੜੀ ਹੈ ਜੀ ਛੱਡੀ ਸੀ, ਉਹੀ ਰਾਜਪਾਲ ਹੈ, ਜਿਹਦੇ ਕਰਕੇ ਜਿਹੜਾ ਜੀ ਉਹ ਵੱਡੀ ਪਾਰਟੀ ਨੂੰ ਮੌਕਾ ਦੇਊਗਾ। ਹੁਣ ਪ੍ਰੋਬਲਮ ਜਿਹੜੀ ਹੈ ਜੀ ਇੱਥੋਂ ਆਉਣੀ ਆ ਕਿ ਚਲੋ 2 ਤਾਂ ਤੁਸੀਂ ਜਿਹੜੇ ਜੀ ਉਹ ਨਾਲ ਲਾ ਲਓਗੇ ਆਜ਼ਾਦ, ਤੇ ਹੋ ਗਏ ਜੀ 106 ਸੀਟਾਂ ਤੁਹਾਨੂੰ ਫੇਰ ਚਾਹੀਦੀਆਂ ਨੇ। ਹੁਣ 6 ਸੀਟਾਂ ਜਿਹੜੀਆਂ ਉਹ ਕਿੱਥੋਂ ਕੱਢੀਆਂ ਜਾਣ, ਕਿਉਂਕਿ ਜੇ 6 ਨਾ ਤਾਂ JDU ਦੇ ਵਿੱਚੋਂ ਜਾ ਸਕਦੇ ਆ, 6 ਨਾ ਕਾਂਗਰਸ ਦੇ ਵਿੱਚੋਂ ਜਾ ਸਕਦੇ ਆ। ਜੇ ਬਗਾਵਤ ਹੁੰਦੀ ਆ, ਬਗਾਵਤ 2/3 ਤੋਂ ਘੱਟ ਨਹੀਂ ਜਿਹੜੀ ਜੀ ਉਹ ਐਕਸੈਪਟ ਹੋ ਸਕਦੀ, ਨਹੀਂ ਤਾਂ ਅਦਰਵਾਈਜ਼ ਉਹ ਡਿਸਕੁਆਲੀਫਾਈ ਜਿਹੜਾ ਜੀ ਉਹ ਹੋ ਜਾਣਗੇ। ਸੋ ਸਿਚੁਏਸ਼ਨ ਜਿਹੜੀ ਆ ਜੀ ਇਹੋ ਜਿਹੀ ਬਣੀ ਹੋਈ ਆ ਕਿ ਚਾਹੀਦਾ ਤਾਂ ਇਹ ਸੀਗਾ ਕਿ ਜੇ ਸਪੋਰਟ ਲੈਟਰ ਪਹਿਲਾਂ ਜਿਹੜਾ ਜੀ ਪਹੁੰਚ ਗਿਆ, JDU ਪਲੱਸ ਜਿਹੜਾ ਜੀ ਇਹ ਕਾਂਗਰਸ, ਇਹ 116 ਜਿਹੜੀਆਂ ਜੀ ਉਹ ਬਣ ਜਾਂਦੀਆਂ ਨੇ। 116 ਵਾਲੇ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਸੀਗਾ। ਇਹ ਇਸ ਤਰ੍ਹਾਂ ਜਿਹੜਾ ਜੀ ਉਹ ਹੋਇਆ ਨਹੀਂ। ਅਜੇ ਵੀ ਨਜ਼ਰਾਂ ਜਿਹੜੀਆਂ ਜੀ ਉਹ ਰਾਜਪਾਲ ਦੇ ਉੱਤੇ ਲੱਗੀਆਂ ਹੋਈਆਂ ਨੇ। ਕਰਨਾਟਕ ਜਿਹੜਾ ਜੀ ਉਹ ਕਰਨਾਟਕ ਬਣਿਆ ਹੋਇਆ। ਬਿਲਕੁਲ ਜੀ, ਇਹ ਭਾਰਤ ਦੇਸ਼ ਹੀ ਆ ਜਿੱਥੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ।
ਤੇ ਅੱਗੇ ਅਸਲਾ ਡਿਪੂ ਦੀ ਜੇ ਗੱਲ ਕਰੀਏ ਕਿ ਉੱਥੇ ਛਾਣਬੀਣ ਹੋ ਰਹੀ ਸੀ ਤੇ ਉੱਥੇ ਧਮਾਕਾ ਹੋ ਗਿਆ, ਇੱਕ ਦੀ ਮੌਤ ਤੇ ਕੁਝ ਕੁ ਫੱਟੜ। ਇਹ ਐਕਚੁਅਲੀ ਜੀ ਮੁਕੇਰੀਆਂ ਦੇ ਕੋਲੇ ਪੈਂਦਾ ਉੱਚੀ ਬਸੀ, ਜਿੱਥੇ ਕਿ ਅਸਲਾ ਕੇਂਦਰ ਹੈ ਫੌਜ ਦਾ ਜੀ। ਔਰ ਜਬਲਪੁਰ ਤੋਂ ਆਈ ਜਿਹੜੀ ਇੱਕ ਟੀਮ ਸੀਗੀ ਉਹ ਪੜਤਾਲ ਕਰ ਰਹੀ ਸੀਗੀ, ਔਰ ਇਹ ਧਮਾਕਾ 3:30 ਵਜੇ ਦੇ ਕਰੀਬ ਜਿਹੜਾ ਜੀ ਉਹ ਹੋਇਆ। ਏਡੀ ਜ਼ੋਰ ਦਾ ਧਮਾਕਾ ਸੀਗਾ ਜੀ, ਜਿਹੜਾ ਵਿਅਕਤੀ ਜਿਹਦੀ ਡੈਥ ਹੋਈ ਆ ਉਹ 20 ਫੁੱਟ ਦੇ ਕਰੀਬ ਜਿਹੜਾ ਜੀ ਉਹ ਦੂਰ ਜਾ ਡਿੱਗਿਆ। 9 ਜਾਣੇ ਜਿਹੜੇ ਨੇ ਜੀ ਉਹ ਜ਼ਖਮੀ ਹੋਏ ਨੇ, 2 ਦੀ ਹਾਲਤ ਗੰਭੀਰ ਹੈ। ਜਿਹੜਾ ਅਜੇ ਤੱਕ ਕੋਈ ਵੀ ਜਿਹੜਾ ਜੀ ਇਹ ਪੁਸ਼ਟੀ ਕਰਨ ਦੇ ਵਾਸਤੇ ਸਾਹਮਣੇ ਨਹੀਂ ਆਇਆ ਕਿ ਧਮਾਕੇ ਦਾ ਕਾਰਨ ਜਿਹੜਾ ਜੀ ਉਹ ਕੀ ਹੈ। ਇਹਨਾਂ ਕਿਹਾ ਜਾ ਰਿਹਾ ਕਿ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਸੀ, ਜਿੱਡਾ ਵੱਡਾ ਧਮਾਕਾ ਸੀ। ਜਿਹੜੀ ਵੀਡੀਓ ਜਿੰਨੀਆਂ ਫੁਟੇਜ ਵਾਇਰਲ ਜਿਹੜੀਆਂ ਹੋਈਆਂ ਨੇ ਉਹਦੇ ਮੁਤਾਬਕ ਸਰਕਾਰ ਦੇ ਪ੍ਰਬੰਧਾਂ ਦੇ ਅਧੀਨ ਚੱਲਦੀ ਹੈ ਜੀ ਇਹ ਆਰਡੀਨੈਂਸ ਫੈਕਟਰੀ ਖਮੌਰੀਆਂ ਤੋਂ। ਜਿਹੜੇ ਕੰਪਨੀ ਅਧਿਕਾਰੀ ਸੀਗੇ ਉਹ ਪਹੁੰਚੇ ਹੋਏ ਸੀਗੇ ਖਮੌਰੀਆਂ ਤੋਂ। 6 ਮੈਂਬਰੀ ਇਹ ਟੀਮ ਸੀਗੀ ਜੀ। ਇਹ ਇਸ ਅਸਲਾ ਕੇਂਦਰ ਦੇ ਵਿੱਚ ਜਮ੍ਹਾਂ ਅਸਲੇ ਦੀ ਜਾਂਚ ਦੇ ਵਾਸਤੇ ਉਹ ਆਈ ਹੋਈ ਸੀਗੀ। ਬਿਹਤਰ ਅਸਲਾ ਵੱਖਰਾ ਕੀਤਾ ਜਾ ਰਿਹਾ ਸੀਗਾ, ਔਰ ਇੱਕ ਬੰਬ ਨਵਾਂ ਚੀਜ਼ ਜਿਹੜੀ ਸੀ ਉਹਦੇ ਤੋਂ ਧਮਾਕਾ ਜਿਹੜਾ ਜੀ ਉਹ ਹੋ ਗਿਆ, ਜਿਹਦੇ ਕਰਕੇ JCO ਸਣੇ 9 ਜਾਣੇ ਜਿਹੜੇ ਆ ਜੀ ਉਹ ਜ਼ਖਮੀ ਹੋਏ ਆ। ਧਮਾਕਾ ਹੋਣ ਤੇ ਫੌਜ ਦੇ ਜਿਹੜੇ ਸਿਵਲ ਡਿਫੈਂਸ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਜਿਵੇਂ ਕਿਹਾ ਕਿ ਉਹ ਕੁਝ ਵੀ ਜਿਹੜਾ ਜੀ ਉਹ ਦੱਸਿਆ ਨਹੀਂ ਜਾ ਰਿਹਾ ਕਿ ਰੀਜ਼ਨ ਕੀ ਸੀਗਾ। ਕਿਉਂਕਿ ਇਸ ਤਰ੍ਹਾਂ ਦਾ ਧਮਾਕਾ ਅਕਸਰ ਜਿਹੜਾ ਜੀ ਇਹ ਸਮਝਿਆ ਜਾਂਦਾ ਕਿ ਜਦੋਂ ਕਿਸੇ ਚੀਜ਼ ਦੇ ਉੱਤੇ ਕੋਈ ਸਮਾਨ ਡਿੱਗ ਪਏ, ਜੇ ਬੰਬ ਨਵਾਂ ਜਾਂ ਜਿਹੜਾ ਪੁਰਾਣਾ ਅਸਲਾ ਸੀਗਾ ਜੀ ਉਹਦੇ ਵਿੱਚੋਂ ਕੋਈ ਫਟਿਆ। ਅਜੇ ਤੱਕ ਅਧਿਕਾਰਤ ਰੂਪ ਦੇ ਵਿੱਚ ਕੁਝ ਵੀ ਜਿਹੜਾ ਜੀ ਉਹ ਨਹੀਂ ਦੱਸਿਆ ਜਾ ਰਿਹਾ ਕਿ ਕਾਰਨ ਇਹਦੇ ਪਿੱਛੇ ਜਿਹੜਾ ਜੀ ਕੀ ਰਿਹਾ। ਇੱਕ ਔਰ ਸੈਕਿੰਡ ਜਿਹੜੀ ਇਹ ਟੀਮ ਆਈ ਹੋਈ ਸੀ ਇਹਦਾ ਪਰਪਸ ਕੀ ਸੀਗਾ, ਕਿ ਇਹਨੇ ਕਿਉਂ ਇਹ ਸਾਰੇ ਜਿਹੜੇ ਜੀ ਪਏ ਹੋਏ ਅਸਲੇ ਨੂੰ ਖੰਗਾਲਣਾ ਸੀਗਾ, ਇਹ ਅਜੇ ਸਵਾਲ ਖੜੇ ਨੇ ਜੀ। ਤੇ ਅੱਗੇ ਸਿੱਖ ਇਤਿਹਾਸ ਦੀ ਗੱਲ ਕਰੀਏ ਤੇ ਉਸ ਨੂੰ ਘੋਖਣ ਲਈ ਸ਼੍ਰੋਮਣੀ ਕਮੇਟੀ ਇੱਕ ਪੈਨਲ ਬਣਾਵੇਗੀ। ਐਕਚੁਅਲੀ ਜੇ ਦੇਖੋ ਤਾਂ ਇਹ ਪਹਿਲੀ ਵਾਰੀ ਜਿਹੜਾ ਜੀ ਕੁਝ ਚੀਜ਼ਾਂ ਆ ਰਹੀਆਂ ਨੇ ਬੜੇ ਸਾਲਾਂ ਤੋਂ ਬਾਅਦ, ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਇਸ ਤਰ੍ਹਾਂ ਦਾ ਜਿਹੜਾ ਜੀ ਬਿਆਨ ਆਉਣਾ ਕਿ RSS ਜਿਹੜੀ ਹੈ ਜੀ ਉਹ ਛੇੜਛਾੜ ਕਰ ਰਹੀ ਆ। ਬੜਾ ਦਲੇਰਾਨਾ ਬਿਆਨ ਹੈ ਜੀ ਇਹ ਆਪਣੇ ਆਪ ਦੇ ਵਿੱਚ। ਔਰ ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ RSS ਜਿਹੜੀ ਹੈ ਜੀ ਉਹ ਨਾਗਪੁਰ ਦੇ ਵਿੱਚ ਜਿਹੜਾ ਭਾਰਤੀ ਪ੍ਰਕਾਸ਼ਨ ਹੈ ਉਹਦੇ ਵੱਲੋਂ ਛਾਪੀਆਂ ਗਈਆਂ ਕਿਤਾਬਾਂ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਦਰਸਾਉਣ ਸਣੇ ਇਤਿਹਾਸਕ ਤੱਥਾਂ ਦੇ ਨਾਲ ਛੇੜਛਾੜ ਜਿਹੜੀ ਉਹ ਕੀਤੀ ਗਈ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹਦਾ ਨੋਟਿਸ ਲੈਂਦਿਆਂ ਹੋਇਆ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਭਾਰਤ ਸਰਕਾਰ ਤੇ ਮਹਾਰਾਸ਼ਟਰ ਸਰਕਾਰ ਕੋਲੋਂ ਕਾਰਵਾਈ ਦੀ ਜਿਹੜੀ ਹੈ ਜੀ ਉਹ ਮੰਗ ਕੀਤੀ ਹੈ। ਵੈਸੇ ਇਹ ਕਾਰਵਾਈ ਦੀ ਮੰਗ ਭਾਰਤ ਸਰਕਾਰ ਤੋਂ ਕਰਨੀ, ਮਹਾਰਾਸ਼ਟਰ ਸਰਕਾਰ ਤੋਂ ਕਰਨੀ, ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਜੀ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ 'ਚ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮਹਾਰਾਸ਼ਟਰ ਦੇ ਵਿੱਚ ਵੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜਾ ਜੀ ਉਹ ਕਹਿੰਦਾ ਹੈ ਕਿ RSS ਦੀਆਂ ਇਹਨਾਂ ਕਾਰਵਾਈਆਂ ਦੇ ਨਾਲ ਸਿੱਖ ਭਾਵਨਾਵਾਂ ਜਿਹੜੀਆਂ ਜੀ ਉਹਨੂੰ ਠੇਸ ਜਿਹੜੀ ਹੈ ਜੀ ਉਹ ਪਹੁੰਚੀ ਹੈ। ਚਲੋ ਠੇਸ ਤਾਂ ਕੁਛ ਤਾਂ ਜਿਹੜਾ ਜੀ ਮੰਨਿਆ ਕਿ ਠੇਸ ਜਿਹੜੀ ਆ ਉਹ ਪਹੁੰਚੀ ਹੈ, ਕਿਉਂਕਿ ਅਜੇ ਤੱਕ ਤਾਂ ਇਹ ਮੰਨਦੇ ਹੀ ਨਹੀਂ ਰਹੇ। ਉਧਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਿੱਖ ਇਤਿਹਾਸਕਾਰਾਂ ਤੇ ਵਿਦਵਾਨਾਂ ਦੀ ਉੱਚ ਪੱਧਰੀ ਕਮੇਟੀ ਦਾ ਗਠਨ ਜਿਹੜਾ ਜੀ ਕੀਤਾ ਜਾ ਰਿਹਾ, ਜਿਹੜੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਸਿੱਖਿਆ ਬੋਰਡਾਂ ਦੇ ਵੱਲੋਂ ਲਾਈਆਂ ਗਈਆਂ ਟੈਕਸਟ ਬੁੱਕਾਂ ਦੇ ਵਿੱਚ ਸ਼ਾਮਲ ਸਿੱਖ ਇਤਿਹਾਸ ਦੀ ਪਛਾਣ ਜਿਹੜੀ ਜੀ ਉਹ ਕਰਨਗੇ, ਤਾਂ ਕਿ ਸਿੱਖ ਇਤਿਹਾਸ ਦੇ ਸੰਬੰਧੀ ਪੈਦਾ ਹੁੰਦਾ ਜਿਹੜਾ ਵਿਵਾਦ ਹੈ ਉਹਨੂੰ ਰੋਕਿਆ ਜਾ ਸਕੇ ਜੀ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ 'ਚ ਸਿੱਖ ਵਿਦਵਾਨ ਤੇ ਕਾਨੂੰਨਦਾਨ ਜਿਹੜੇ ਜੀ ਉਹ ਸ਼ਾਮਲ ਕੀਤੇ ਜਾਣਗੇ। ਇਹ ਕਮੇਟੀ ਇਤਿਹਾਸਕ ਤੱਥਾਂ ਨੂੰ ਵੇਖੂਗੀ ਤੇ ਕਾਨੂੰਨੀ ਪ੍ਰਕਿਰਿਆ ਦੇ ਯਤਨ ਵੀ ਜਿਹੜੇ ਆ ਜੀ ਕੀਤੀ ਕਰੂਗੀ। 20 ਤੋਂ ਵੱਧ ਮੈਂਬਰ ਜਿਹੜੇ ਆ ਜੀ ਇਹਦੇ 'ਚ ਸ਼ਾਮਲ ਕੀਤੇ ਜਾ ਸਕਦੇ ਆ, ਜਿਹੜੇ ਕਿ ਦੇਸ਼ ਭਰ ਦੇ ਵਿੱਚ ਖਾਸ ਕਰਕੇ ਸਿੱਖ ਵਸੋਂ ਵਾਲੇ ਸੂਬਿਆਂ ਦੇ ਵਿੱਚ ਉੱਥੋਂ ਦੇ ਸਿੱਖਿਆ ਬੋਰਡ ਦੇ ਵੱਲੋਂ ਲਾਈਆਂ ਗਈਆਂ ਜਿਹੜੀਆਂ ਕਿਤਾਬਾਂ ਨੇ ਉਹਦੇ ਵਿੱਚ ਦਿੱਤੇ ਗਏ ਸਿੱਖ ਇਤਿਹਾਸ ਦੇ ਸੰਬੰਧੀ ਪੁਣਛਾਣ ਜਿਹੜੀ ਆ ਜੀ ਉਹ ਕਰੂਗੀ। ਗੱਲ ਚੰਗੀ ਆ ਜੀ, ਕਮੇਟੀ ਦੀ ਗੱਲ ਚੰਗੀ ਆ, ਪਰ ਸਵਾਲ ਥੋੜਾ ਜਿਹਾ ਇਹ ਵੀ ਆ 20 ਬੰਦਿਆਂ ਦੀ ਕਮੇਟੀ, ਹੁਣ 20 ਬੰਦੇ ਜਿਹੜੇ ਆ ਜੀ ਉਹ ਚੁਣੇ ਕਿਵੇਂ ਜਾਣਗੇ, ਇਹ ਬਹੁਤ ਵੱਡਾ ਸਵਾਲ ਆ। ਉਹ ਕੌਣ ਹੋਣਗੇ, ਕਿਹੜੇ ਇਹਦੇ ਵਿੱਚ ਜਿਹੜਾ ਜੀ ਸਿੱਖ ਇਤਿਹਾਸਕਾਰ ਲਏ ਜਾਣਗੇ? ਕਿਉਂਕਿ ਜਿੱਥੋਂ ਤੱਕ ਜੇ ਆਪਾਂ ਬੁੱਧੀਜੀਵੀ ਵਰਗ ਦੀ ਗੱਲ ਕਰੀਏ, ਜਿਹੜੇ ਪਿਛਲੇ ਦਿਨਾਂ ਤੋਂ ਲਗਾਤਾਰ ਸਵਾਲ ਜਿਹੜੇ ਆ ਜੀ ਉਹ ਉਠਾਉਂਦੇ ਰਹੇ ਆ ਇਹਨਾਂ ਕਿਤਾਬਾਂ ਦੇ ਉੱਤੇ, ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਈਵਨ ਪ੍ਰਵਾਨ ਜਿਹੜੀਆਂ ਕਿਤਾਬਾਂ ਨੇ, ਜੇ ਉਹਨਾਂ ਨੂੰ ਵਿੱਚ ਲਿਆ ਜਾਊਗਾ ਤਾਂ ਜਿਹੜੀ ਜੀ ਉਹ ਚੰਗੀ ਗੱਲ ਆ। ਪਰ ਕਿਉਂਕਿ ਉਹਨਾਂ ਦੇ ਕਿੰਤੂ ਪਰੰਤੂ ਤਾਂ ਬਹੁਤ ਤਿੱਖੇ ਆ, ਲੱਗਦਾ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਜਿਹੜਾ ਜੀ ਇਸ ਕਮੇਟੀ ਦੇ ਵਿੱਚ ਲੈ ਸਕਦੀ ਹੈ। ਜੇ ਨਹੀਂ ਲੈਂਦੀ, ਆਪਣੇ ਤੌਰ ਦੇ ਉੱਤੇ ਆਪਣੇ ਬੰਦੇ ਜਿਹੜੇ ਆ ਜੀ ਉਹ 20 ਖੜੇ ਕਰਨੇ ਜਾਂਦੇ ਆ, ਫਿਰ ਉਹਦੇ ਵਿੱਚੋਂ ਕਿਹੋ ਜਿਹੀ ਜਿਹੜੀ ਰਿਪੋਰਟ ਆਉਣੀ ਆ ਉਹ ਪਹਿਲਾਂ ਹੀ
ਦੱਸੀ ਜਾ ਸਕਦੀ। ਬਿਲਕੁਲ ਜੀ, ਜਦੋਂ ਇਹ ਐਡਾ ਕੁ ਬਿਆਨ ਦਿੰਦੇ ਆ ਨਾ, ਬਹੁਤ ਸਾਰਾ ਇਹ ਨੁਕਸਾਨ ਕਰਾ ਚੁੱਕੇ ਹੁੰਦੇ ਆ। ਜਿਸ ਤਰ੍ਹਾਂ ਤੁਸੀਂ ਕਮੇਟੀ ਦੀ ਕੀਤੀ ਆ, ਉਹ ਕਮੇਟੀ ਵੀ ਪਤਾ ਨਹੀਂ ਕਿਹਦੀ ਟ੍ਰੇਨ ਕੀਤੀ ਹੋਣੀ, ਜਿੰਨਾ ਕਿੰਨੀ ਨੁਕਸਾਨ ਇਤਿਹਾਸ ਦਾ ਕਰਾ ਚੁੱਕੇ ਆ। ਅਤੇ ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਜੀ। ਬਿਨਾਂ ਸਟਾਰ ਪ੍ਰਚਾਰਕਾਂ ਤੋਂ ਆਮ ਆਦਮੀ ਪਾਰਟੀ ਚੋਣ ਲੜ ਰਹੀ ਹੈ। ਦੇਖੋ ਜੀ, ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਵਿੱਚ ਉਮੀਦਵਾਰ ਤਾਂ ਰਤਨ ਸਿੰਘ ਕਾਕੜ ਕਲਾਂ ਜਿਹੜਾ ਜੀ ਉਹ ਖੜਾ ਕਰ ਲਿਆ, ਪਰ ਅਜੇ ਜਿਹੜਾ ਜੀ ਕੋਈ ਵੀ ਉੱਥੇ ਜਾ ਨਹੀਂ ਰਿਹਾ ਜੀ ਸਟਾਰ ਪ੍ਰਚਾਰਕ। ਜਿਹੜਾ ਜੀ ਭਗਵੰਤ ਮਾਨ ਹੁਰੀ ਤੇ ਜਿਹੜੇ ਕੰਵਰ ਸੰਧੂ ਹੁਰੀ ਆ, ਉਹ ਵਿਦੇਸ਼ ਦੱਸੀ ਦੇ ਆ ਕਿ ਵਿਦੇਸ਼ ਜਿਹੜਾ ਗਏ ਹੋਏ ਆ, ਔਰ ਉਹ ਇੱਥੇ ਸ਼ਾਮਲ ਨਹੀਂ ਹੋਣਗੇ ਚੋਣ ਦੇ ਵਾਸਤੇ। ਉਂਝ ਵੀ ਜਿਹੜਾ ਜੀ ਇਹ ਜਦੋਂ ਦੀ ਮਾਫੀ ਜਿਹੜੀ ਹੋਈ ਆ, ਜਿਹੜੀ ਮੰਗੀ ਹੈ ਜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਬਿਕਰਮ ਸਿੰਘ ਮਜੀਠੀਆ ਤੋਂ, ਉਦੋਂ ਤੋਂ ਜਿਹੜੀ ਲੀਡਰਸ਼ਿਪ ਆ ਨਾ ਜੀ ਉਹ ਚੁੱਪ-ਚਾਂ ਹੀ ਬੈਠੀ ਆ। ਉਹਨੇ ਕੋਈ ਕਿਸੇ ਕਿਸਮ ਦੀ ਸਰਗਰਮੀ ਜਿਹੜੀ ਉਹ ਨਹੀਂ ਦਿਖਾਈ। ਕੰਵਰ ਸੰਧੂ ਹੁਰੀ ਤਾਂ ਜਿਹੜਾ ਜੀ ਵਿਦੇਸ਼ ਗਏ ਹੋਏ ਨੇ। ਇਸੇ ਤਰੀਕੇ ਨਾਲ ਭਗਵੰਤ ਮਾਨ ਹੁਰੀ ਵਿਦੇਸ਼ ਜਿਹੜਾ ਜੀ ਉਹ ਗਏ ਹੋਏ ਦੱਸੇ ਜਾ ਰਹੇ ਆ। ਔਰ ਭਗਵੰਤ ਮਾਨ ਹੋਰਾਂ ਨੇ ਜਦੋਂ ਅਸਤੀਫਾ ਦਿੱਤਾ ਸੀਗਾ, ਉਸ ਤੋਂ ਬਾਅਦ ਉਹਨਾਂ ਦੀ ਸਰਗਰਮੀ ਨਿੱਲ ਜਿਹੜੀ ਆ ਉਹ ਕਹੀ ਜਾ ਸਕਦੀ, ਬਿਲਕੁਲ ਜ਼ੀਰੋ ਆ, ਕੋਈ ਸਰਗਰਮੀ ਨਹੀਂ ਆ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ HS ਫੂਲਕਾ ਹੁਰੀ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਤੋਂ ਦੂਰ ਨੇ ਜੀ। ਉਹ ਕਹਿੰਦੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਕਾਨੂੰਨੀ ਲੜਾਈ ਲੜਨ ਕਰਕੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀਗਾ ਜੀ। ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਕਾਗਜ਼ ਦਾਖਲ ਕਰਨ ਵਾਲੇ ਸ਼ਾਹਕੋਟ ਗਏ ਸੀਗੇ, ਉਦੋਂ ਬਾਅਦ ਉਹ ਵੀ ਨਹੀਂ ਵੜੇ ਜੀ। ਪਾਰਟੀ ਨੂੰ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਸਣੇ ਨਗਰ ਨਿਗਮ ਦੀਆਂ ਚੋਣਾਂ 'ਚ ਵੀ ਹਾਰ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਿਆ ਸੀਗਾ। ਦੋਵਾਂ ਚੋਣਾਂ ਦੇ ਦੌਰਾਨ ਹਾਈ ਕਮਾਂਡ ਨੇ ਨਾ ਤਾਂ ਉਮੀਦਵਾਰਾਂ ਦੀ ਚੋਣ ਕਰਕੇ ਤੇ ਨਾ ਹੀ ਚੋਣ ਪ੍ਰਚਾਰ ਦੇ ਵਿੱਚ ਕੋਈ ਦਖਲਅੰਦਾਜ਼ੀ ਜਿਹੜੀ ਹੈ ਜੀ ਉਹ ਕੀਤੀ ਸੀਗੀ, ਜਿਹਦੇ ਕਰਕੇ ਇਹਨਾਂ ਚੋਣਾਂ ਦੇ ਵਿੱਚ ਹਾਰ ਲਈ ਪੂਰੀ ਤਰ੍ਹਾਂ ਪੰਜਾਬ ਦੀ ਲੀਡਰਸ਼ਿਪ ਜ਼ਿੰਮੇਵਾਰ ਜਿਹੜੀ ਵੀ ਉਹ ਮੰਨੀ ਗਈ ਸੀ। ਹੁਣ ਵੀ ਹਾਈ ਕਮਾਂਡ ਨੇ ਸ਼ਾਹਕੋਟ ਲਈ ਉਮੀਦਵਾਰ ਦੀ ਚੋਣ ਕਰਨ ਤੋਂ ਪ੍ਰਚਾਰ ਕਰਨ ਦੇ ਪੂਰੇ ਅਧਿਕਾਰ ਪੰਜਾਬ ਦੀ ਲੀਡਰਸ਼ਿਪ ਦੇ ਹਵਾਲੇ ਜਿਹੜੇ ਆ ਜੀ ਉਹ ਕੀਤੇ ਹੋਏ ਆ। ਸਵਾਲ ਇਹ ਆ ਕਿ ਕੀ ਲੀਡਰਸ਼ਿਪ ਦੇ ਹਵਾਲੇ ਜਿਹੜੇ ਆ ਉਹ ਕੀਤੇ ਹੋਏ ਆ। ਜਿਹੜੇ ਪਾਰਟੀ ਦੇ ਪ੍ਰਧਾਨ ਸੀ, ਉਹ ਪ੍ਰਧਾਨ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ। ਸੁਖਪਾਲ ਸਿੰਘ ਖਹਿਰਾ ਹੋਰੀ ਸ਼ਾਇਦ ਇਸ ਕਰਕੇ ਨਹੀਂ ਜਾ ਰਹੇ ਕਿ ਪਾਰਟੀ ਉੱਥੇ ਮੰਦਾ ਹਾਲ ਹੁੰਦਾ ਤੇ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਆਣ ਪਊਗੀ। ਜਿਹੜੇ ਸਟਾਰ ਪ੍ਰਚਾਰਕ ਨੇ, ਜਿਹੜੇ ਕਰਾਊਡ ਪੁਲਰ ਨੇ ਭਗਵੰਤ ਮਾਨ, ਉਹ ਉੱਥੇ ਜਾ ਨਹੀਂ ਰਹੇ। ਫੂਲਕਾ ਸਾਹਿਬ ਜਿਹੜੇ ਜੀ ਉਹ ਹੱਥ ਖੜੇ ਕਰ ਗਏ ਕਿ ਇੱਥੇ ਨਹੀਂ ਜਿਹੜਾ ਜੀ ਜਾਣਾ। ਕੰਵਰ ਸੰਧੂ ਹੁਰੀ ਛੁੱਟੀ ਲੈ ਕੇ ਜਿਹੜਾ ਜੀ ਵਿਦੇਸ਼ ਗਏ ਹੋਏ ਆ। ਪਾਰਟੀ ਤੋਂ ਡਾਕਟਰ ਬਲਵੀਰ ਸਿੰਘ ਹੁਰੀ ਨੇ, ਜਿਨ੍ਹਾਂ ਨੂੰ ਜਿਹੜਾ ਜੀ ਮੀਤ ਪ੍ਰਧਾਨ ਬਣਾਇਆ ਹੋਇਆ। ਡਾਕਟਰ ਬਲਵੀਰ ਸਿੰਘ ਹੁਰੀ ਭਲੇ ਮਨੁੱਖ ਨੇ ਜੀ, ਸਿਆਸੀ ਨਹੀਂ ਹੈਗੇ ਤੇ ਨਾ ਉਹ ਕੋਈ ਕਰਾਊਡ ਪੁਲਰ ਨੇ। ਜਿੱਥੇ ਇਹ ਪਤਾ ਲੱਗੇ ਕਿ ਡਾਕਟਰ ਬਲਵੀਰ ਸਿੰਘ ਹੁਰੀ ਆ ਰਹੇ ਆ ਤੇ ਉੱਥੇ ਜਿਹੜਾ ਜੀ ਵੱਡਾ ਕਰਾਊਡ ਇਕੱਠਾ ਹੋ ਜੇ, ਇਹ ਪੋਸੀਬਲ ਜਿਹੜਾ ਜੀ ਉਹ ਨਹੀਂ ਹੈਗਾ। ਤੇ ਸਿਆਸਤ ਦੇ ਵਿੱਚ ਕਰਾਊਡ ਜਿਹੜਾ ਜੀ ਉਹਦੀ ਬਹੁਤ ਮਹੱਤਤਾ ਹੁੰਦੀ ਹੈ। ਸੋ ਇਸ ਕਰਕੇ ਬਿਨਾਂ ਸਟਾਰ ਪ੍ਰਚਾਰਕਾਂ ਤੋਂ ਹੀ ਸ਼ਾਹਕੋਟ ਦੀ ਚੋਣ ਜਿਹੜੀ ਹੈ ਜੀ, ਜੇ ਸਹੀ ਪੁੱਛੋ ਤਾਂ ਇਹ ਕਹਿ ਲਓ ਕਿ ਗਲ ਪਿਆ ਢੋਲ ਜਿਹੜਾ ਜੀ ਉਹ ਵਜਾ ਰਹੀ ਆ ਪਾਰਟੀ। ਉਹਨੂੰ ਵੀ ਲੱਗਦਾ ਕਿ ਕੱਢਣ ਪਾਉਣ ਨੂੰ ਸ਼ਾਇਦ ਬਹੁਤਾ ਕੁਛ ਉੱਥੇ ਹੈ ਨਹੀਂ ਗਾ, ਜਿਹਦੇ ਕਰਕੇ ਬਹੁਤਾ ਜ਼ੋਰ ਜਿਹੜਾ ਜੀ ਉਹ ਨਹੀਂ ਲਾ ਰਿਹਾ। ਇਉਂ ਹੈ ਕਿ ਚਾਹੇ ਉੱਥੋਂ ਕੁਛ ਮਿਲੇ ਜਾਂ ਨਾ ਮਿਲੇ, ਪਾਰਟੀ ਨੂੰ ਇਕਜੁੱਟਤਾ ਜਿਹੜੀ ਹੈ ਜੀ ਉਹ ਵਿਖਾਉਣੀ ਚਾਹੀਦੀ ਸੀਗੀ। ਨਹੀਂ ਤਾਂ ਇਹੀ ਲੱਗਦਾ ਹੈ ਕਿ ਸਾਰੇ ਫਿਰ ਮੁੱਖ ਮੰਤਰੀ ਬਣ ਨਹੀਂ ਆਏ ਸੀਗੇ। ਜੇ ਮੁੱਖ ਮੰਤਰੀ ਨਹੀਂ ਬਣਿਆ ਕੋਈ ਜਿਹੜਾ ਜੀ, ਤੇ ਉਹ ਸਾਰੇ ਇੱਕ ਇੱਕ ਕਰਕੇ ਜਿਵੇਂ ਜਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਪਛਾਣ ਹੋ ਗਏ ਆ, ਉਹਦੇ ਨਾਲ ਪਾਰਟੀ ਦੀ ਸ਼ਾਖ ਜਿਹੜੀ ਇਹਦੀ ਰਹਿੰਦੀ ਖੁੰਦੀ ਉਹਦਾ ਭੱਠਾ ਬੈਠਣ ਵੱਲ ਨੂੰ ਜਿਹੜਾ ਜੀ ਉਹ ਇੱਕ ਹੋਰ ਸਟੈਪ ਹੋਊਗਾ ਸ਼ਾਹਕੋਟ ਵਾਲੀ ਚੋਣ, ਜੇ ਇਹ ਪਾਰਟੀ ਦੇ ਵੱਡੇ ਆਗੂ ਉੱਥੇ ਚੋਣ ਦੇ ਦੌਰਾਨ ਕਾਕੜ ਕਲਾਂ ਹੋਰਾਂ ਦੇ ਨਾਲ ਜਿਹੜਾ ਜੀ ਉਹ ਨਹੀਂ ਖੜਦੇ। ਬੇਸ਼ੱਕ ਉਹ ਏਰੀਏ ਦੇ ਵਿੱਚ ਜਾਣੇ ਪਛਾਣੇ ਨੇ, ਇੱਕ ਸ਼ਰੀਫ ਇਮਾਨਦਾਰ ਵਿਅਕਤੀ ਵਜੋਂ ਜਿਹੜਾ ਜੀ ਉਹ ਜਾਣੇ ਜਾਂਦੇ ਨੇ, ਪਰ ਇਹ ਵੀ ਸੱਚਾਈ ਹੈ ਸ਼ਰੀਫ ਤੇ ਇਮਾਨਦਾਰ ਵਿਅਕਤੀ ਨੂੰ ਵੋਟਾਂ ਨਹੀਂ ਮਿਲਦੀਆਂ ਹੁੰਦੀਆਂ ਜੀ, ਲੋਕ ਮੋਢੇ ਜ਼ਰੂਰ ਥਾਪੜ ਦਿੰਦੇ। ਜੀ ਜੀ ਬਿਲਕੁਲ ਬਿਲਕੁਲ, ਡਿੱਗ ਡਿੱਗ ਜਵਾਨ ਹੋਣਗੇ। ਜਿਸ ਤਰ੍ਹਾਂ ਤੁਸੀਂ ਕਿਹਾ ਸਾਰੇ ਵਾਕਿਆ ਹੀ ਮੁੱਖ ਮੰਤਰੀ ਬਣਨ ਆਏ ਸੀਗੇ ਇੱਥੇ, ਪਰ ਪੰਜਾਬ ਦੇ ਵਿੱਚ ਹੀ ਹੈਗੇ ਆ ਜਿਹੜੇ ਪੋਲੀਟੀਸ਼ੀਅਨ ਆ, ਉਹ ਸਾਂਭੇ ਨਹੀਂ ਜਾਂਦੇ ਕਿਸੇ ਵੀ ਪਾਰਟੀ ਤੋਂ। ਇਸੇ ਤਰ੍ਹਾਂ ਹੁਣ ਕਾਂਗਰਸ ਦੀ ਜੇ ਗੱਲ ਕਰੀਏ ਤਾਂ ਨਵਜੋਤ ਸਿੱਧੂ ਦੇ ਬਰੀ ਹੋਣ ਦੇ ਨਾਲ ਉੱਥੇ ਵੀ ਚਾਂਸ ਨੇ ਜੀ ਉੱਥਰ ਪੁੱਥਰ ਹੋਣ ਦੇ। ਉਹਦੇ ਐਕਚੁਅਲੀ ਇਹ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ, ਇਹਨੂੰ ਕੁਛ ਜਿਹੜੇ ਸਿਆਸੀ ਵਿਸ਼ਲੇਸ਼ਕ ਨੇ ਜੀ ਉਹ ਇੱਕ ਵੱਖਰੇ ਐਂਗਲ ਤੋਂ ਵੀ ਦੇਖ ਰਹੇ ਆ।
ਜਿਸ ਕਿਸਮ ਦੇ ਢੋਲ ਢਮੱਕੇ ਜਿਹੜੇ ਆ ਜੀ ਉਹ ਕੀਤੇ ਗਏ ਆ, ਔਰ ਜਿਸ ਕਿਸਮ ਦੇ ਨਾਲ ਜਿਹੜੇ ਕੁਝ ਵੱਡੇ ਆਗੂ ਨੇ ਉਹ ਤੁਰੰਤ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਘਰ ਜਿਹੜਾ ਜੀ ਉਹ ਚਲੇ ਗਏ, ਜਾਂ ਟਵਿੱਟਰ ਦੇ ਰਾਹੀਂ ਜਿਹੜੀਆਂ ਜੀ ਉਹ ਵਧਾਈਆਂ ਉਹਨਾਂ ਦੀਆਂ ਆਈਆਂ, ਇਹ ਕਿਸੇ ਨਾ ਕਿਸੇ ਹੋਰ ਪਾਸੇ ਵੱਲ ਨੂੰ ਇਸ਼ਾਰਾ ਕਰਦੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਬਾਰ-ਬਾਰ ਕਹੀ ਕਿ ਮੈਂ ਰਾਹੁਲ ਗਾਂਧੀ ਹੋਰਾਂ ਨੂੰ ਤੇ ਪ੍ਰਿਯੰਕਾ ਗਾਂਧੀ ਹੋਰਾਂ ਨੂੰ ਨਾਲ ਦੀ ਨਾਲ ਮੈਸੇਜ ਕਰਤਾ ਕਿ ਮੈਂ ਹਾਜ਼ਰ ਹਾਂ 24 ਘੰਟੇ 7 ਦਿਨ ਪਾਰਟੀ ਦੇ ਵਾਸਤੇ। ਇਹਦਾ ਹੋ ਸਕਦਾ ਕਿ ਕਿਸੇ ਨੂੰ ਇਹਦਾ ਮਾਇਨਾ ਜਿਹੜਾ ਜੀ ਨਾ ਪਤਾ ਲੱਗਦਾ ਹੋਵੇ, ਇਹ ਹੋਵੇ ਕਿ ਮਹਿਜ਼ ਗੱਲ ਹੀ ਆ, ਇਹ ਗੱਲ ਨਹੀਂ ਗੀ ਹੈਗੀ ਜੀ। ਇਹਦਾ ਮਤਲਬ ਜਿਹੜਾ ਜੀ ਉਹ ਬਹੁਤ ਵੱਡਾ ਜਿਹੜਾ ਜੀ ਉਹ ਕੱਢਿਆ ਜਾ ਸਕਦਾ ਹੈ। ਉਹਨਾਂ ਨੇ ਤੁਰੰਤ ਜਿਹੜਾ ਹਾਈ ਕਮਾਂਡ ਤੱਕ ਕਿਹਾ ਕਿ ਕੱਲ ਤੱਕ ਉਹਨਾਂ ਨੂੰ ਕੋਈ ਮੁਸ਼ਕਿਲਾਂ ਸੀਗੀਆਂ, ਜਿਹੜੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਤਲਵਾਰ ਜਿਹੜੀ ਇਸ ਕੇਸ ਵਾਲੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਿਰ ਦੇ ਉੱਤੇ ਜਿਹੜੀ ਉਹ ਲਟਕਦੀ ਸੀਗੀ, ਜਦੋਂ ਇਸ ਤਲਵਾਰ ਤੋਂ ਉਹ ਸੁਰਖਰੂ ਹੋ ਗਿਆ ਤੇ ਉਹਨਾਂ ਨੇ ਤੁਰੰਤ ਹਾਈ ਕਮਾਂਡ ਨੂੰ ਜਿਹੜਾ ਜੀ ਇਹ ਗੱਲ ਕੀਤੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਪੰਜਾਬ ਸਰਕਾਰ ਜਿਹੜੀ ਸੀਗੀ ਉਹਦੇ ਵਿੱਚ ਕਾਂਗਰਸ ਦਾ ਇੱਕ ਧੜਾ, ਇੱਕ ਅਕਾਲੀ ਦਲ ਜਿਹੜਾ ਜੀ ਉਹਨਾਂ ਉਸ ਕਾਂਗਰਸੀ ਧੜੇ ਦੇ ਰਾਹੀਂ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਠਿੱਬੀ ਲਾਉਣ ਦੇ ਵਾਸਤੇ ਜਿਹੜਾ ਜੀ ਹਰ ਹੀਲਾ ਉਹਨਾਂ ਨੇ ਵਰਤਿਆ। ਪੰਜਾਬ ਸਰਕਾਰ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿਰੋਧ ਦੇ ਵਿੱਚ ਭੁਗਤੀ, ਇਹ ਵੀ ਉਹੀ ਧੜਾ ਤੇ ਉਹੀ ਅਕਾਲੀ ਦਲ ਵਾਲੇ ਸੀਗੇ ਜੀ ਜਿਨ੍ਹਾਂ ਨੇ ਇਹ ਸਾਰਾ ਕੁਝ ਜਿਹੜਾ ਕੀਤਾ ਕਰਵਾਇਆ। ਜਿਵੇਂ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਬਚ ਗਏ ਇਸ ਮਾਮਲੇ ਦੇ ਵਿੱਚ, ਕਿਉਂਕਿ ਉਹਨਾਂ ਦਾ ਕੇਸ ਜਿਹੜਾ ਸੀਗਾ ਜੀ ਉਹ ਕੁਝ ਉਹੋ ਜਿਹੇ ਪੈਨਲ ਦੇ ਕੋਲੇ ਸੀਗਾ, ਔਰ ਜਿੱਥੋਂ ਬਚਾਅ ਹੋ ਗਿਆ ਕੁਝ ਬਹੁਤੀਆਂ ਚੀਜ਼ਾਂ ਉਹਨਾਂ ਦੇ ਹੱਕ ਦੇ ਵਿੱਚ ਵੀ ਜਿਹੜੀਆਂ ਟੈਕਨੀਕਲੀ ਤੌਰ ਦੇ ਉੱਤੇ ਗਈਆਂ, ਉੱਥੋਂ ਉਹਨਾਂ ਦਾ ਜਿਹੜਾ ਜੀ ਬਚਾਅ ਹੋਣ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਾਰਾਜ਼ ਕਾਂਗਰਸੀ ਖਾਸ ਤੌਰ ਦੇ ਉੱਤੇ ਜਿਹੜੇ ਨਿਆਸਰੇ ਨੇ ਉਹਨਾਂ ਦੇ ਵਾਸਤੇ ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਨੇ ਉਹ ਉਹਨਾਂ ਨੂੰ ਗੱਲ ਨਾਲ ਲਾ ਸਕਦੇ ਆ, ਕਿਉਂਕਿ ਬਗਾਵਤ ਅਜੇ ਵੀ ਠੱਲੀ ਨਹੀਂ ਗਈ। ਜਿਹੜਾ ਇਹ ਹੋਇਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ 'ਚ ਵਾਧਾ, ਉਹ ਬਗਾਵਤ ਉਸੇ ਤਰੀਕੇ ਦੇ ਨਾਲ ਜਿਹੜੀ ਆ ਉਹ ਚੱਲ ਰਹੀ ਆ। ਇਹ ਬਗਾਵਤ ਜਿਹੜੀ ਆ ਉਹ ਨਾ ਠੱਲੇ ਜਾਣਾ ਇਸ ਪਾਸੇ ਵੱਲ ਨੂੰ ਇਸ਼ਾਰਾ ਕਰਦਾ ਕਿ ਇਹ ਲੋਕ ਜਿਹੜੇ ਆ ਇਕੱਠੇ ਹੋ ਸਕਦੇ ਆ ਕਿਸੇ ਨਾ ਕਿਸੇ ਜਿਹੜਾ ਜੀ ਇੱਕ ਜਗ੍ਹਾ ਦੇ ਉੱਤੇ, ਪਰ ਉਹਨਾਂ ਨੂੰ ਉਹ ਵਿਅਕਤੀ ਜਿਹੜਾ ਜੀ ਉਹ ਨਹੀਂ ਸੀ ਲੱਭ ਰਿਹਾ। ਵਿਅਕਤੀ ਤਾਂ ਉਹ ਹੈਗੇ ਆ, ਪਰ ਧੜੱਲੇਦਾਰ ਤੇ ਜਿਹੜਾ ਜੀ ਬਰਬੋਲਾ ਟਾਈਪ ਦਾ ਵਿਅਕਤੀ ਹੋਣਾ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵਿਸ਼ੇਸ਼ ਜਿਹੜੀ ਚੀਜ਼ ਆ ਉਹ ਸਮਝੀ ਜਾਂਦੀ ਆ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿੰਨੀ ਦੇਰ ਤੱਕ ਬੜਬੋਲੇ ਰਹੇ, ਖੂੰਡਾ ਚੁੱਕਦੇ ਰਹੇ, ਫੇਮਸ ਰਹੇ, ਖੂੰਡੇ ਤੋਂ ਖੂੰਡੀ ਤੇ ਆ ਗਏ ਤੇ ਲੋਕਾਂ ਦੇ ਮਨਾਂ ਤੋਂ ਜਿਹੜਾ ਜੀ ਉਹ ਲੈ ਗਏ ਇੱਕ ਕਿਸਮ ਦੇ ਨਾਲ। ਇਹ ਜਿਹੜੇ ਸਿਆਸੀ ਹਾਲਾਤ ਨੇ, ਸਿਆਸੀ ਸਮੀਕਰਨ ਨੇ, ਇਹ ਬਦਲ ਸਕਦੇ ਆ ਜੀ। ਪੰਜਾਬ ਦੇ ਵਿੱਚ ਇੱਕ ਧੜਾ ਜਿਹੜਾ ਜੀ ਨਵਾਂ ਪੈਦਾ ਹੋ ਸਕਦਾ ਆ। ਹਾਈ ਕਮਾਂਡ ਦਾ ਉਸ ਧੜੇ ਨੂੰ ਥਾਪਣਾ, ਕਿਉਂਕਿ ਜਦੋਂ ਪੰਜਾਬ ਸਰਕਾਰ ਵਿਰੋਧ ਦੇ ਵਿੱਚ ਭੁਗਤੀ ਸੀ ਤਾਂ ਇਹ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਹੋਰੀ ਤੇ ਪ੍ਰਿਯੰਕਾ ਗਾਂਧੀ ਹੋਰੀ ਪੂਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਪਿੱਠ ਦੇ ਉੱਤੇ ਸਨ ਨਵਜੋਤ ਸਿੰਘ ਸਿੱਧੂ ਹੋਰਾਂ ਦੇ, ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਜੀ ਉਹ ਮੈਸੇਜ ਕੀਤਾ। ਇਸ ਕਰਕੇ ਇਹ ਬੜਾ ਰਹੂਗਾ ਆਉਣ ਵਾਲੇ ਦਿਨ ਪੰਜਾਬ ਦੀ ਸਿਆਸਤ ਦੇ ਵਾਸਤੇ, ਪੰਜਾਬ ਕਾਂਗਰਸ ਦੀ ਸਿਆਸਤ ਦੇ ਵਾਸਤੇ, ਪੰਜਾਬ ਦੀ ਮੌਜੂਦਾ ਸਰਕਾਰ ਦੇ ਵਾਸਤੇ ਕਿ ਕੀ ਇਹ ਸਮੀਕਰਨਾਂ ਬਦਲਦੀਆਂ ਨੇ, ਕਿਉਂਕਿ ਇੱਕ ਤਾਂ ਵਡੇਪਾ, ਦੂਜਾ ਜਿਹੜਾ ਜੀ ਇਸ ਵਾਰੀ ਰਾਜ ਕਰਨ ਦਾ ਵੱਖਰਾ ਅੰਦਾਜ਼ ਜਿਹੜਾ ਜੀ ਉਹ ਬਹੁਤੇ ਕਾਂਗਰਸੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਹ ਸਟਾਈਲ ਪਚ ਨਹੀਂ ਰਿਹਾ। ਜੀ ਇਹ ਗੱਲ ਬਿਲਕੁਲ ਸਹੀ ਹੈ ਜੀ। ਤੇ ਅੱਗੇ ਇੱਕ ਸਮਗਲਰ ਦੀ ਗੱਲ ਕਰਦੇ ਹਾਂ, ਉਸਨੇ ਥਾਣੇਦਾਰ ਦੇ ਉੱਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ। ਬਿਲਕੁਲ ਜੀ, ਇਹ ਤੁਸੀਂ ਕਹਿ ਲਓ ਕਿ ਵਾਗਾਂ ਇਹਨਾਂ ਦੀਆਂ ਜਿਹੜੀਆਂ ਜੀ ਉਹ ਢਿੱਲੀਆਂ ਨੇ ਜਾਂ ਉਹਨਾਂ ਦੇ ਹੌਸਲੇ ਜਿਹੜੇ ਉਹ ਬੁਲੰਦ ਨੇ। ਨਸ਼ਿਆਂ ਦੀ ਗੱਲ ਤਾਂ ਜਿਹੜੀ ਹੈ ਜੀ ਉਹ ਚੱਲਦੀ ਰਹਿੰਦੀ ਆ, ਡੈਥ ਜਿਹੜੀਆਂ ਹੋ ਰਹੀਆਂ ਨੇ ਉਹਦੀ ਗੱਲ ਵੀ ਚੱਲਦੀ ਰਹਿੰਦੀ ਆ। ਜਿਹੜਾ ਉਹ ਥਾਣੇਦਾਰ ਦਾ ਮੁੰਡਾ ਮਰਿਆ ਸੀ ਉਹ ਵੀ ਕਨਫਰਮ ਜਿਹੜੀ ਹੋ ਗਈ ਕਿ ਉਹ ਓਵਰਡੋਜ਼ ਦੇ ਨਾਲ ਮਰਿਆ। ਈਵਨ ਸਿਪਾਹੀ ਉਹਦੇ ਨਾਲ ਜਿਹੜਾ ਜੀ ਉਹ ਸ਼ਾਮਲ ਸੀਗਾ। ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕਰ ਰਹੀ ਪੁਲਿਸ ਪਾਰਟੀ ਜਿਹੜੀ ਸੀਗੀ ਜੀ ਉਹਨੂੰ ਇੱਕ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਤੇ ਕਾਰ ਜਿਹੜਾ ਡਰਾਈਵਰ ਸੀਗਾ ਜੀ ਉਹਨੇ ਪੁਲਿਸ ਪਾਰਟੀ ਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਔਰ ਥਾਣੇਦਾਰ ਬੜੀ ਮੁਸ਼ਕਿਲ ਦੇ ਨਾਲ ਜਿਹੜਾ ਜੀ ਉਹ ਬਚਿਆ ਦੱਸੀਦਾ। ਇਹ ਯਾਰ ਕਹਿੰਦੇ ਇੰਸਪੈਕਟਰ ਵਿਨੋਦ ਕੁਮਾਰ ਦੀ ਅਗਵਾਈ ਦੇ ਹੇਠ ਜਿਹੜੇ ਮੇਨ ਹਾਈਵੇ ਆ ਉਹਦੇ ਉੱਤੇ ਨਾਕਾਬੰਦੀ ਜਿਹੜੀ ਉਹ ਕੀਤੀ ਹੋਈ ਸੀ। ਗੋਬਿੰਦਗੜ੍ਹ ਸਾਈਡ ਤੋਂ ਇੱਕ ਕਾਰ ਜਿਹੜੀ ਸੀਗੀ ਇਹ ਸੀਗੀ ਆਪਣੇ ਲੁਧਿਆਣਾ ਨੰਬਰ ਦੀ। ਜਦੋਂ ਪੁਲਿਸ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਨੇ ਪੁਲਿਸ ਪਾਰਟੀ ਦੇ ਉੱਤੇ ਮਾਰ ਦੇਣ ਦੀ ਨੀਅਤ ਦੇ ਨਾਲ ਕਾਰ ਚੜਾਉਣ ਦੀ ਕੋਸ਼ਿਸ਼ ਜਿਹੜੀ ਸੀ ਕੀਤੀ। ਜਿਹੜਾ ASI ਸੀਗਾ ਉਹਨੇ ਵੀ ਛਾਲ ਮਾਰ ਕੇ ਆਪਣੀ ਜਾਨ ਜਿਹੜੀ ਉਹ ਬਚਾਈ। ਡਰਾਈਵਰ ਜਿਹੜਾ ਸੀਗਾ ਨਾਕੇ ਤੇ ਲੱਗੇ ਬੈਰੀਕੇਡ ਜਿਹੜਾ ਉਹ ਤੋੜਦਾ ਹੋਇਆ ਕਾਰ ਭਜਾ ਕੇ ਲੈ ਗਿਆ। ਪੁਲਿਸ ਪਾਰਟੀ ਨੇ
ਉਹਦਾ ਪਿੱਛਾ ਕੀਤਾ ਜੀ ਔਰ 5 ਕਿਲੋਮੀਟਰ ਦੂਰ ਜਾ ਕੇ ਢੇੜੂ ਪੁਲ ਦੇ ਕੋਲੇ ਕਾਰ ਸੜਕ ਤੇ ਬਣੇ ਹੋਏ ਇੱਕ ਡਿਵਾਈਡਰ ਜਿਹੜਾ ਸੀਗਾ ਪਾਰ ਕਰਕੇ ਦੂਜੇ ਪਾਸੇ ਲੱਗੇ ਜਿਹੜੇ ਐਂਗਲ ਸੀ ਉਹਦੇ ਨਾਲ ਟਕਰਾ ਗਈ। ਬੰਦਾ ਜਿਹੜਾ ਜੀ ਫੜਿਆ ਗਿਆ ਚਰਨਜੀਤ ਸਿੰਘ ਚੰਨੀ ਜਿਹੜਾ ਜੀ ਉਹ ਦੱਸਿਆ ਜਾਂਦਾ ਪਿੰਡ ਸ਼ਾਹਪੁਰ ਦਾ ਜਿਹੜਾ ਜੀ ਉਹ ਰਹਿਣ ਵਾਲਾ ਸੀਗਾ। ਪੁਲਿਸ ਨੇ ਉਹਨੂੰ ਜਿਹੜਾ ਜੀ ਕਾਬੂ ਕਰ ਲਿਆ। ਦੱਸਿਆ ਇਹ ਜਾ ਰਿਹਾ ਜੀ ਕਿ ਉਹ ਨੋਨ ਸਮਗਲਰ ਹੈ। ਉਹਦੇ ਕੋਲੋਂ ਕੋਈ ਸਮਾਨ ਮਿਲਿਆ ਇਹਦੀ ਤਾਂ ਪੁਸ਼ਟੀ ਅਜੇ ਜਿਹੜੀ ਪੁਲਿਸ ਨੇ ਨਹੀਂ ਕੀਤੀ, ਪਰ ਉਹ ਭੱਜਣਾ ਕਿਉਂ ਚਾਹੁੰਦਾ ਸੀਗਾ ਪੁਲਿਸ ਤੋਂ, ਇਹ ਕੁਝ ਸਵਾਲ ਨੇ ਜਿਹੜੇ ਅਜੇ ਪੁਲਿਸ ਨੇ ਜਿਹਨਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਪਰ ਇੱਕ ਹਾਦਸਾ ਵੱਡਾ ਵਾਪਰ ਸਕਦਾ ਸੀਗਾ ਜਿਹੋ ਜੀ ਇਹਨੇ ਕੋਸ਼ਿਸ਼ ਜਿਹੜੀ ਉਹ ਕੀਤੀ, ਪਰ ਬਚਾਅ ਹੋ ਗਿਆ ਜੀ। ਤੇ ਅੱਗੇ ਛਤਰਪਤੀ ਦੀ ਜੇ ਗੱਲ ਕਰੀਏ ਜੋ ਮਾਰਿਆ ਗਿਆ ਸੀਗਾ ਉਸ ਸਾਧ ਦੇ ਕੋਲੋਂ ਤੇ ਖੱਟਾ ਸਿੰਘ ਨੇ ਗਵਾਹੀ ਦਿੱਤੀ ਸੀ ਤੇ ਉਸ ਉੱਤੇ ਬਹਿਸ ਹੋਈ ਹੈ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਜੀ ਚੱਲ ਰਿਹਾ ਹੈ ਵਿਸ਼ੇਸ਼ ਅਦਾਲਤ ਦੇ ਵਿੱਚ CBI ਦੀ, ਔਰ ਉਹੀ ਜੱਜ ਇਹਦੀ ਸੁਣਵਾਈ ਕਰ ਰਹੇ ਆ ਜੀ ਜਿਹਨਾਂ ਗੁਰਮੀਤ ਰਾਮ ਰਹੀਮ ਦੇ ਪਿਛਲੇ ਕੇਸਾਂ ਦੀ ਸੁਣਵਾਈ ਕੀਤੀ ਸੀਗੀ। ਬੇਸ਼ੱਕ ਇਹ ਮਾਮਲਾ ਜਿਹੜਾ ਜੀ ਤਕਰੀਬਨ ਫੈਸਲੇ ਦੇ ਕੰਢੇ ਆ ਗਿਆ ਸੀਗਾ, ਪਰ ਖੱਟਾ ਸਿੰਘ ਦੀ ਗਵਾਹੀ ਤੋਂ ਇਨਕਾਰ ਕਰਤਾ ਸੀ ਵਿਸ਼ੇਸ਼ ਅਦਾਲਤ ਨੇ ਤੇ ਉਹ ਹਾਈ ਕੋਰਟ ਦੇ ਵਿੱਚ ਚਲੇ ਗਿਆ। ਹਾਈ ਕੋਰਟ ਨੇ ਕਿਹਾ ਖੱਟਾ ਸਿੰਘ ਦੀ ਗਵਾਹੀ ਹੋਗੀ ਇਸ ਮਾਮਲੇ ਦੇ ਵਿੱਚ ਔਰ ਬੜੀ ਅਹਿਮ ਹੈ ਗਵਾਹੀ, ਔਰ ਜਿਹੜਾ ਉਹ ਕਹਿੰਦਾ ਹੈ ਕਿ ਬੰਦ ਕਮਰੇ ਦੇ ਵਿੱਚ ਹੁਕਮ ਦਿੱਤਾ ਗਿਆ ਸੀਗਾ ਕਿ ਜਿਹੜਾ ਰਾਮਚੰਦਰ ਛਤਰਪਤੀ ਹੈ ਪੂਰਾ ਸੱਚ ਨਾਮ ਦਾ ਅਖਬਾਰ ਜਿਹੜਾ ਜੀ ਕੱਢਦਾ ਸੀਗਾ ਇਹਨੂੰ ਮਾਰ ਦਿੱਤਾ ਜਾਵੇ, ਕਿਉਂਕਿ ਐਕਚੁਅਲੀ ਪੂਰਾ ਸੱਚ ਦੇ ਵਿੱਚ ਸਭ ਤੋਂ ਪਹਿਲਾਂ ਇਹ ਚਿੱਠੀ ਜਿਹੜੀ ਹੈ ਜੀ ਛਪੀ ਸੀਗੀ, ਜਿਹੜੀ ਗੁੰਮਨਾਮ ਚਿੱਠੀ ਲਿਖੀ ਗਈ ਸੀ ਸਾਧਵੀਆਂ ਦੇ, ਔਰ ਇਸ ਮਾਮਲੇ ਦੇ ਵਿੱਚ ਜਿਹੜੀ ਇਹਦੀ ਇਹਦੇ ਖੱਟਾ ਸਿੰਘ ਦੇ ਬਿਆਨਾਂ ਦੇ ਉੱਤੇ ਬਹਿਸ ਜਿਹੜੀ ਹੈ ਜੀ ਉਹ ਹੋਈ ਹੈ ਔਰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਨਾਰੀਆ ਜੇਲ੍ਹ ਤੋਂ ਗੁਰਮੀਤ ਰਾਮ ਰਹੀਮ ਨੂੰ ਵੀ ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਬਾਕੀ ਜਿਹੜੇ ਮੁਲਜ਼ਮ ਸੀਗੇ ਜੀ ਉਹ ਅਦਾਲਤ ਦੇ ਵਿੱਚ ਪੇਸ਼ ਹੋਏ। ਰਾਮ ਰਹੀਮ ਦਾ ਜਿਹੜਾ ਸਾਬਕਾ ਡਰਾਈਵਰ ਹੈ ਜੀ ਖੱਟਾ ਸਿੰਘ, ਔਰ ਇਸ ਮਾਮਲੇ ਦੀ ਹੁਣ ਸੁਣਵਾਈ ਜਿਹੜੀ ਆ ਅਗਲੀ ਸੁਣਵਾਈ 18 ਮਈ ਨੂੰ ਹੋਏਗੀ ਔਰ ਇਹਦੇ ਉੱਤੇ ਬਹਿਸ ਜਿਹੜੀ ਹੈ ਜੀ ਉਹ ਜਾਰੀ ਰਹੂਗੀ। ਜਿਹੜਾ ਦੂਸਰਾ ਮਾਮਲਾ ਹੈ ਜੀ ਜਿਹੜਾ ਮੈਨੇਜਰ ਸੀਗਾ ਰਣਜੀਤ ਸਿੰਘ ਇਸ ਡੇਰੇ ਦਾ, ਉਹਦੇ ਕਤਲ ਦੇ ਮਾਮਲੇ ਦੇ ਵਿੱਚ ਸੁਣਵਾਈ ਜਿਹੜੀ ਉਹ ਨਹੀਂ ਹੋ ਸਕੀ ਕਿਉਂਕਿ ਬਾਕੀ ਜਿਹੜੀਆਂ ਸੁਣਵਾਈਆਂ ਸੀਗੀਆਂ ਉਹਦੇ ਕਰਕੇ ਇਹ ਅੱਗੇ ਜਿਹੜੀ ਆ ਉਹ ਪੈ ਗਈ ਔਰ ਇਹ 28 ਤਰੀਕ ਨੂੰ ਹੋਊਗੀ। ਜਿਹੜੇ 400 ਇਹਨੇ ਆਪਣੇ ਚੇਲੇ ਚਾਟ ਦੇ ਜਿਹੜੇ ਨਪੁੰਸਕ ਬਣਾਤੇ ਸੀਗੇ ਉਸ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਚੱਲ ਰਹੇ ਜਿਹੜੇ ਕੇਸ ਨੇ ਉਹਦੇ ਵਿੱਚ ਪੰਚਕੂਲਾ ਦੇ ਵਿੱਚ ਹਰਿਆਣੇ ਦੀ ਜਿਹੜੀ ਵਿਸ਼ੇਸ਼ CBI ਅਦਾਲਤ ਹੈ ਉਹਦੇ ਵਿੱਚ ਵੀ ਸੁਣਵਾਈ ਨਹੀਂ ਹੋ ਸਕੀ ਔਰ 28 ਮਈ ਨੂੰ ਅਗਲੀ ਸੁਣਵਾਈ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਹੋਊਗੀ। ਹੁਣ ਇਹ ਜਿਹੜੇ ਕੇਸ ਨੇ ਜੀ ਚਾਹੇ ਉਹ ਰਾਮਚੰਦਰ ਛਤਰਪਤੀ ਵਾਲਾ ਹੈ, ਚਾਹੇ ਉਹ ਮੈਨੇਜਰ ਰਣਜੀਤ ਸਿੰਘ ਦੇ ਕਤਲ ਵਾਲਾ ਹੈ ਤੇ ਚਾਹੇ ਇਹ ਜਿਹੜੇ ਸਾਧੂ ਸੀਗੇ ਇੱਥੇ ਅੰਦਰ ਉਹਨਾਂ ਨੂੰ ਨਪੁੰਸਕ ਬਣਾਉਣ ਵਾਲਾ, ਇਹ ਬਿਲਕੁਲ ਐਨ ਕੰਢੇ ਦੇ ਉੱਤੇ ਜਿਹੜਾ ਜੀ ਉਹ ਆਏ ਹੋਏ ਨੇ ਫੈਸਲੇ ਵਾਲੇ। ਇਹਨਾਂ ਤਿੰਨਾਂ ਅਹਿਮ ਕੇਸਾਂ ਦਾ ਫੈਸਲਾ ਆਉਣ ਵਾਲੇ ਹਫ਼ਤਿਆਂ ਦੇ ਦੌਰਾਨ, ਆਉਣ ਵਾਲੇ ਮਹੀਨਿਆਂ ਦੇ ਦੌਰਾਨ ਜਿਹੜਾ ਜੀ ਉਹ ਸਾਹਮਣੇ ਆ ਸਕਦਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਘਪਲਿਆਂ ਦੀ ਗੱਲ ਕਰਦੇ ਹਾਂ। ਅੱਜ ਇੱਕ ਹੋਰ ਘਪਲੇ ਦੀ ਕਰ ਲਈਏ। ਬਠਿੰਡੇ ਦੇ ਵਿੱਚ ਪਾਵਰਕਾਮ ਦਾ ਇੱਕ ਬਹੁਤ ਵੱਡਾ ਘਪਲਾ ਸਾਹਮਣੇ ਆਇਆ ਤੇ ਬਠਿੰਡਾ ਸ਼ਹਿਰ ਦੇ ਵਿੱਚ ਹੀ ਪਾਵਰਕਾਮ ਦੇ ਜਿਹੜਾ ਕਮਰਸ਼ੀਅਲ ਵਨ ਹੈ ਜੀ ਉੱਥੇ ਟੈਕਨੀਕਲ ਛੇੜਛਾੜ ਕਰਕੇ ਲੱਖਾਂ ਰੁਪਏ ਦਾ ਘਪਲਾ ਜਿਹੜਾ ਜੀ ਉਹ ਸਾਹਮਣੇ ਆਇਆ ਔਰ ਇੱਥੋਂ ਇੱਕ ਜਾਣੇ ਨੂੰ ਮੁਅੱਤਲ ਜਿਹੜਾ ਜੀ ਉਹ ਕੀਤਾ ਗਿਆ ਔਰ ਇਹਦੀ ਜਾਂਚ ਦੇ ਹੁਕਮ ਜਿਹੜੇ ਆ ਉਹ ਦਿੱਤੇ ਗਏ ਆ। 125 ਦੇ ਕਰੀਬ ਖਪਤਕਾਰ ਨੇ ਜਿਨ੍ਹਾਂ ਤੋਂ 10 ਤੋਂ 12 ਲੱਖ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਇਆ। ਇਹ ਕਿਹਾ ਜਾ ਰਿਹਾ ਜੀ ਕਿ ਇੱਕ ਜਿਹੜਾ ਦਲਜੀਤ ਸਿੰਘ ਸੀਗਾ ਜਿਹੜਾ ਇੱਥੋਂ ਦੇ ਕਮਰਸ਼ੀਅਲ ਵਨ ਆਫਿਸ ਦੇ ਵਿੱਚ ਸੀਗਾ ਉਹਦੇ ਕੋਲੋਂ ਗ੍ਰਾਹਕ ਸੇਵਾ ਕੇਂਦਰ ਦਾ ਵਾਧੂ ਚਾਰਜ ਵੀ ਸੀਗਾ ਜੀ। ਪਾਵਰਕਾਮ ਦਾ ਇਹ ਜਿਹੜਾ ਕੰਮਕਾਰ ਮੈਨੂਅਲ ਹੁੰਦਾ ਰਿਹਾ ਤੇ ਸਾਲ 15 ਦੇ ਵਿੱਚ ਸੈਪ ਸਾਫਟਵੇਅਰ ਰਾਹੀਂ ਇਹ ਕੰਮ ਆਨਲਾਈਨ ਸ਼ੁਰੂ ਹੋ ਗਿਆ। ਇਹ ਗੜਬੜ ਕੰਮ ਦੇ ਮੈਨੂਅਲ ਤੋਂ ਆਨਲਾਈਨ ਹੋਣ ਮਗਰੋਂ ਜਿਹੜੀ ਉਹ ਸ਼ੁਰੂ ਹੋਈ। ਸਾਲ 17-18 ਦੇ ਦੌਰਾਨ ਇਹ ਘਪਲਾ ਹੋਇਆ ਦੱਸਿਆ ਜਾ ਰਿਹਾ ਜੀ। ID ਚੋਂ ਇਹ ਘਪਲਾ ਹੋਇਆ ਤੇ 2-3 ਹੋਰ IDs ਦੀ ਵਰਤੋਂ ਵੀ ਹੋਣ ਦਾ ਜਿਹੜਾ ਜੀ ਉਹ ਸ਼ੱਕ ਹੈ। ਇਹਦੇ ਨਾਲ ਸ਼ਹਿਰ ਦੇ 125 ਖਪਤਕਾਰ ਜਿਹੜੇ ਜੀ ਉਹ ਠੱਗੇ ਗਏ ਆ। ਪਾਵਰਕਾਮ ਦੇ ਅਫਸਰਾਂ ਦੇ ਅਨੁਸਾਰ ਇਹਨਾਂ ਦੇ ਵੱਲੋਂ ਬਿਜਲੀ ਦਾ ਬਿੱਲ ਭਰਨ ਲਈ ਪੈਸੇ ਦਿੱਤੇ ਜਾਂਦੇ ਸੀਗੇ ਪਰ ਸੰਬੰਧਿਤ ਜਿਹੜਾ ਵਿਅਕਤੀ ਸੀਗਾ ਉਹ ਬਿੱਲ ਦੀ ਰਾਸ਼ੀ ਜਿਹੜੀ ਆਪਣੀ ਜੇਬ 'ਚ ਪਾ ਲੈਂਦਾ ਸੀਗਾ, ਕੋਈ ਰਸੀਦ ਨਹੀਂ ਸੀ ਦਿੱਤੀ ਜਾਂਦੀ। ਖਪਤਕਾਰ ਦੀ ਤਸੱਲੀ ਦੇ ਵਾਸਤੇ ਇੱਕ ਜ਼ੀਰੋ ਬੈਲੈਂਸ ਵਾਲੀ ਰਸੀਦ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਸੀਗੀ ਜੀ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਘੇਰੇ ਦੇ ਹਿਸਾਬ ਦੇ ਨਾਲ ਘਪਲੇ ਦੀ ਜਿਹੜਾ ਅਮਾਊਂਟ ਹੈ ਉਹ ਵੱਧ ਵੀ ਸਕਦਾ ਹੈ। ਜਿਹੜੀ ਬਾਕੀ ਖਾਤਿਆਂ ਦੀ ਫਰੋਲਾ ਫਰਾਲੀ ਹੈ ਜੀ ਉਹ ਵੀ ਸ਼ੁਰੂ ਕੀਤੀ ਹੋਈ ਆ।
ਇਹਦੇ ਨਾਲ ਆਮ ਲੋਕ ਜਿਹੜੇ ਬਿੱਲ ਦਿੰਦੇ ਰਹੇ ਜੀ, ਉਹ ਵਿਚਾਰੇ ਕਸੂਤੇ ਜਿਹੜੇ ਆ ਉਹ ਫਸ ਗਏ, ਜਿਨ੍ਹਾਂ ਨੇ ਆਪਣੇ ਬਿੱਲ ਤਾਂ ਦਿੱਤੇ ਹੋਏ ਸੀਗੇ ਪਰ ਬਿਜਲੀ ਬੋਰਡ ਦੇ ਕੋਲੇ ਉਹ ਬਿੱਲ ਗਏ ਹੀ ਨਹੀਂ, ਉਹ ਆਪਣੀ ਜੇਬ ਦੇ ਵਿੱਚ ਜਿਹੜਾ ਸੀ ਉਹ ਪਾ ਲੈਂਦਾ ਰਿਹਾ। ਅਜੇ ਤੱਕ ਜਿਹੜੇ ਇਹ ਘਪਲੇ ਦੀ ਜਾਂਚ ਕਰ ਰਹੇ ਵਿਅਕਤੀ ਨੇ ਉਹਨਾਂ ਨੇ ਇਹ ਕੁਝ ਨਹੀਂ ਦੱਸਿਆ ਕਿ ਇਹਦੇ ਵਾਸਤੇ ਜਿਹੜੇ ਖਪਤਕਾਰ ਨੇ ਉਹਨਾਂ ਨੂੰ ਵੀ ਕੋਈ ਰਾਹਤ ਜਿਹੜੀ ਆ ਜੀ ਉਹ ਦਿੱਤੀ ਜਾਊਗੀ ਜਾਂ ਨਹੀਂ, ਕਿਉਂਕਿ ਉਹ ਕਹਿੰਦੇ ਜੀ ਕਿ ਇਹਦੇ ਵਿੱਚ ਬੋਰਡ ਦਾ ਕੋਈ ਕਸੂਰ ਨਹੀਂ, ਉਹਨਾਂ ਨੇ ਇਹ ਬੰਦੇ ਨੂੰ ਪੈਸੇ ਕਿਉਂ ਦਿੰਦੇ ਰਹੇ ਤੇ ਪ੍ਰੋਪਰ ਰਸੀਦ ਜਿਹੜੀ ਆ ਉਹ ਕਿਉਂ ਨਹੀਂ। ਬਿਲਕੁਲ ਜੀ, ਘਪਲੇ ਉੱਧਰ ਵੀ ਕੁਛ ਨਾ ਕੁਛ ਘਪਲਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।